ਜਨਮ ਸਥਾਨ ਦੇ ਸਾਹਮਣੇ ਅਸੀਂ ਪਹੁੰਚ ਗਏ ਹਾਂ। ਆ ਵੇਖੋ ਸਾਹਮਣੇ ਜਨਮ ਸਥਾਨ ਗੁਰਦੁਆਰਾ ਆ ਗਿਆ ਨੇ। ਇੱਥੇ ਸਿਕਿਉਰਿਟੀ ਵੀ ਟਾਈਟ ਹੈ ਤੇ ਆ ਦੇਖੋ ਆ ਗੁਰਦੁਆਰੇ 'ਚ ਚੰਦਾ ਦੇਣ ਬਾਰੇ, ਡੋਨੇਸ਼ਨ ਦੇਣ ਬਾਰੇ ਲਿਖਿਆ ਹੈ ਕਿ ਗੁਰਦੁਆਰੇ ਦਾ ਕੰਮ ਕਿਹੜੀ ਕਮੇਟੀ ਕਰਾਣੀ ਤੇ ਤੁਸੀਂ ਚੰਦਾ ਕਿਵੇਂ ਦੇਣਾ ਹੈ। ਲੋ ਜੀ ਆ ਤੁਸੀਂ ਧਿਆਨ ਨਾਲ ਪੜ੍ਹ ਲਓ, ਆ ਲਿਖਿਆ ਹੋਇਆ ਹੈ। गेट तो अंदर दाखिल होंदे ही गुरुद्वारा कुछ इस तरह का मंजर पेश करता है। देखो सारी सजावट की गई है क्योंकि हुण गुरुपुरब का भी त्यौहार आ रहा है, उसकी वजह तो भी काफ़ी तैयारियां चल रही ने। देखो बहुत ही सोहना, बहुत ही वधिया बनाया गया है। इत्थे पाकिस्तानी गौरमेंट भी खर्चा करती है तो सिख प्रबंध कमेटी भी खर्चा करती है। आ देखो इत्थे हुण नवा पेंट वगैरह किया गया है। सारी ਇਹ ਡਿਉੜੀ ਹੈ ਜਿਹੜੀ ਪਿੱਛੇ ਨੂੰ ਜਾਂਦੀ ਹੈ, ਜਿੱਥੇ ਸਿੱਖ ਆਉਂਦੇ ਯਾਤਰੀ ਆਉਂਦੇ ਨੇ ਉੱਥੇ ਰਹਿائش ਕਰਦੇ ਨੇ, ਉਧਰ ਨੂੰ ਡਿਉੜੀ ਜਾਂਦੀ ਹੈ। ਦੇਖੋ ਇਹਦੇ ਵਿੱਚ ਜੀ ਆਇਆਂ ਨੂੰ ਵੈਲਕਮ ਵਗੈਰਾ ਲਿਖਿਆ ਹੋਇਆ ਹੈ। ਤੇ ਇਹ ਰਾਹਦਾਰੀ ਹੈ ਜਿਹੜੀ ਅੱਗੇ ਗੁਰਦੁਆਰੇ ਦੀ ਮੇਨ ਬਿਲਡਿੰਗ ਵੱਲ ਨੂੰ ਜਾਂਦੀ ਹੈ। ਇੱਧਰ ਆ ਵੇਖੋ ਪਾਰਕ ਵਗੈਰਾ ਬਣਿਆ ਹੋਇਆ। ਪਾਰਕ ਦੇ ਪਰਲੇ ਥਾਂ ਜੋੜਾ ਘਰ ਤੇ ਨਹਾਉਣ ਵਾਸਤੇ, ਇਸ਼ਨਾਨ ਕਰਨ ਵਾਸਤੇ ਜਿਹੜਾ ਤਲਾਬ ਬਣਿਆ ਹੋਇਆ ਉਹ ਵੀ ਉਧਰਲੇ ਪਾਸੇ, ਉਹ ਵੀ ਤੁਹਾਨੂੰ ਦਿਖਾਉਂਦੇ ਅੱਗੇ ਚੱਲ ਕੇ। ਤੇ ਅੱਗੇ ਉਹ ਦੇਖੋ ਗੌਰਮੈਂਟ ਵੱਲੋਂ ਬਕਾਇਦਾ ਉਹ ਬੋਰਡ ਵੀ ਲਗਾਤਾ ਗਿਆ ਹੈ ਇੱਕ। ਇਹ ਸਾਹਮਣੇ ਤੁਹਾਨੂੰ ਫੁਹਾਰਾ ਦਿਖ ਰਿਹਾ ਹੈ ਕਿ ਜਦੋਂ ਮਹਿਮਾਨ ਵਗੈਰਾ ਆਉਂਦੇ ਨੇ ਉਦੋਂ ਫੁਹਾਰਾ ਚੱਲਦਾ ਹੈ। ਹੁਣ ਇਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਦੇਖੋ ਸਾਫ਼ ਸਫਾਈ ਹੋ ਰਹੀ ਹੈ। ਉਹ ਨੀਲਾ ਜਿਹਾ ਬੋਰਡ ਜਿਹੜਾ ਲੱਗਾ ਹੈ ਉਹਦੇ ਉੱਤੇ ਸਾਰਾ ਦੱਸਿਆ ਹੋਇਆ ਯਾਤਰੀਆਂ ਦੀ ਸਹੂਲਤ ਵਾਸਤੇ ਕਿ ਕਿੱਧਰ ਨੂੰ ਕਿਹੜਾ ਸ਼ਹਿਰ ਕਿੱਧਰਲੇ ਪਾਸੇ ਤੇ ਕਿਹੜੀ ਸ਼ਹਿਰ ਕਿੱਧਰਲੇ ਪਾਸੇ ਹੈ। ਉਹ ਪਿੱਛੇ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ ਉੱਥੇ ਜਿਹੜੇ ਯਾਤਰੀ ਆਉਂਦੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਸਾਰਾ ਇੰਤਜ਼ਾਮ ਕੀਤਾ ਗਿਆ ਹੈ। ਉੱਥੇ ਗੁਰੂ ਨਾਨਕ ਦੀ ਤਲੀਮਾਤ ਦਾ ਬੋਰਡ ਲਗਾਇਆ ਗਿਆ ਕਿ 555 ਸਾਲ ਹੋ ਗਏ ਉਹਨਾਂ ਦੀ ਤਲੀਮਾਤ ਨੂੰ। ਲੋਕਾਂ ਦੇ ਬਹਿਣ ਵਾਸਤੇ ਦੇਖੋ ਜੀ ਬੈਠਣ ਦਾ ਇੰਤਜ਼ਾਮ ਵੀ ਪੂਰਾ ਕੀਤਾ ਗਿਆ ਹੈ। ਬੜੇ ਪਿਆਰੇ ਸਟੂਲ ਬਣਾਏ ਗਏ ਨੇ। ਤੇ ਇਹ ਜੀ ਹੁਣ ਆਪਾਂ ਜਾ ਰਹੇ ਹਾਂ ਮੇਨ ਬਿਲਡਿੰਗ ਵੱਲ। ਇਹ ਸਾਹਮਣੇ ਮੇਨ ਬਿਲਡਿੰਗ ਨਜ਼ਰ ਆ ਰਹੀ ਹੈ। ਇਹ ਐਂਟਰੀ ਹੈ, ਇੱਧਰੋਂ ਆਪਾਂ ਐਂਟਰ ਹੋਵਾਂਗੇ ਅੰਦਰ ਨੂੰ। ਤੇ ਸਫਾਈ ਵਗੈਰਾ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਕੀਤੀ ਗਈ ਹੈ। ਐਨ ਅੱਛੇ ਤਰੀਕੇ ਨਾਲ ਸਫਾਈ ਕੀਤੀ ਗਈ ਹੈ। ਰੰਗ ਪੇਂਟ ਰੋਗਨ ਵਗੈਰਾ ਕੀਤਾ ਗਿਆ ਹੈ। ਇੱਧਰੋਂ ਜੀ ਹੁਣ ਆਪਾਂ ਅੰਦਰ ਐਂਟਰ ਹੋਵਾਂਗੇ। ਇੱਥੇ ਜੀ ਆ ਪੈਰ ਧੋਣ ਵਾਸਤੇ, ਹੱਥ ਪੈਰ ਧੋਣ ਵਾਸਤੇ, ਪਾਕ ਸਾਫ਼ ਹੋਣ ਵਾਸਤੇ ਪਾਣੀ ਦਾ ਇੰਤਜ਼ਾਮ ਹੈ। ਤੇ ਇੱਥੇ ਬਾਹਰ ਆਪਣੀ ਚੱਪਲ ਉਤਾਰ ਦੇਣੀ ਹੈ। ਇੱਧਰ ਸਫਾਈ ਦੇਖੋ, ਚੱਪਲ ਉਤਾਰ ਕੇ ਤੇ ਆਪਾਂ ਇੱਧਰੋਂ ਦੀ ਆਪਾਂ ਹੁਣ ਅੰਦਰ ਦਾਖਲ ਹੋ ਜਾਵਾਂਗੇ। ਅੰਦਰ ਦਾਖਲ ਹੋ ਕੇ ਲੋਕ ਆਪਣੇ ਸਿਰਾਂ 'ਤੇ ਦੇਖੋ ਪਰਨੇ ਵਗੈਰਾ ਵੀ ਬੰਨ੍ਹਦੇ ਨੇ। ਤੇ ਇਹ ਹੈ ਜੀ ਸਾਹਮਣੇ ਲੱਗੀ ਹੋਈ ਹੈ ਲਿਸਟ। ਤੇ 1920 ਦੇ ਵਿੱਚ ਨਨਕਾਣਾ ਸਾਹਿਬ ਵਾਪਸ ਹਾਲ ਕਰਨ ਵਾਸਤੇ ਸ਼ਹੀਦ ਹੋਏ ਸੀ। ਤੇ ਇੱਧਰੋਂ ਹੀ ਹੁਣ ਆਪਾਂ ਅੰਦਰ ਨੂੰ ਦਾਖਲ ਹੁੰਦੇ ਹਾਂ। ਇਹ ਸਾਹਮਣੇ ਐਂਟਰੀ ਆ ਜਾਂਦੀ ਹੈ। ਇਹ ਰਾਸਤੇ 'ਚ ਜਦੋਂ ਆਪਾਂ ਅੱਗੇ ਤੁਰਦੇ ਤੇ ਅੱਗੇ ਬੈਨਰ ਵਗੈਰਾ ਲੱਗੇ ਹੋਏ ਨੇ। ਬੈਨਰਾਂ 'ਤੇ ਸਾਰੀ ਮਾਲੂਮਾਤ ਲਿਖੀ ਹੋਈ ਹੈ। ਇਹ ਵੇਖੋ ਸਾਰਾ ਕੁਝ ਲਿਖਿਆ। ਗੁਰੂ ਨਾਨਕ ਜੀ ਦੇ ਇਤਿਹਾਸਿਕ ਚੀਜ਼ਾਂ ਜਿਹੜੀਆਂ ਹੈ ਉਹ ਇੱਥੇ ਪਈਆਂ ਨੇ, ਉਹਦੇ ਬਾਰੇ 'ਚ ਸਾਰਾ ਕੁਝ ਲਿਖਿਆ ਹੋਇਆ ਹੈ। ਸਾਰੀ ਮਾਲੂਮਾਤ ਲਿਖੀ ਹੋਈ ਹੈ ਕਿ ਇਸ ਜ਼ਮੀਨਾਂ 'ਤੇ ਗੁਰੂ ਨਾਨਕ ਜੀ ਖੇਲਦੇ ਰਹੇ ਨੇ, ਜੋ ਕੁਛ ਕਰਦੇ ਨੇ। ਇਹ ਸਿੱਖਾਂ ਦੀ 5 ਨਿਸ਼ਾਨੀਆਂ ਲਿਖੀਆਂ ਹੋਈਆਂ ਨੇ, ਕੰਗਾ, ਕੜਾ, ਕਿਰਪਾਨ। ਤੇ ਉਸ ਤੋਂ ਬਾਅਦ ਅੱਗੇ ਇੱਕ ਬੋਰਡ ਲੱਗਾ ਜਿਹਦੇ ਉੱਤੇ 10 ਗੁਰੂਆਂ ਦੇ ਨਾਮ ਲਿਖੇ ਹੋਏ ਨੇ। ਸਿੱਖ ਮਜ਼ਹਬ ਦੇ ਜਿਹੜੇ 10 ਗੁਰੂ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਲਿਖੇ ਹੋਏ ਨੇ। ਇੱਧਰੋਂ ਆਪਾਂ ਹੁਣ ਸਾਈਡ ਤੇ ਜਾਵਾਂਗੇ। ਸਾਹਮਣੇ ਪਾਲਕੀ ਘਰ ਹੈ, ਪਾਲਕੀ ਪਈ ਹੈ। ਇਹ ਦੇਖੋ ਹਜੇ ਤਿਆਰੀਆਂ ਚੱਲ ਰਹੀਆਂ ਨੇ ਗੁਰੂਪੁਰਬ ਦੀਆਂ ਤੇ ਸਾਫ਼ ਸਫਾਈ ਚੱਲ ਰਹੀ ਹੈ। ਇਹ ਹੁਣ ਆਪਾਂ ਸੀਨ ਦੇ ਵਿੱਚ ਆ ਗਏ। ਇਹਦੇ ਸਾਹਮਣੇ ਆਪਾਂ ਪਾਲਕੀ ਦਿਖਾਉਂਦੇ ਹਾਂ। ਪਾਲਕੀ ਪਈ ਹੈ। ਇਹ ਪਾਲਕੀ ਦਿੱਲੀ ਤੋਂ ਇੱਥੇ ਪਾਕਿਸਤਾਨ ਲਿਆਈ ਗਈ ਹੈ। ਦਿੱਲੀ ਵਾਲਿਆਂ ਦੀ ਤਰਫ ਤੋਂ ਪਾਕਿਸਤਾਨ ਨੂੰ ਦਿੱਤੀ ਗਈ ਹੈ, ਪਾਕਿਸਤਾਨ ਲੱਗੀ ਹੈ। ਔਰ ਤੇ ਜਾਂ ਇੱਥੇ ਇੱਕ ਤਖਤੀ ਵੀ ਲਾਈ ਗਈ ਜਿੱਥੇ ਗੁਰੂਪੁਰਬ ਦੀ ਗੁਰੂ ਨਾਨਕ ਦੇਵ ਜੀ ਦੀ ਪੈਦਾਇਸ਼ ਬਾਰੇ ਦੱਸਿਆ ਗਿਆ ਹੈ। ਇੱਕ ਹੋਰ ਇਤਿਹਾਸਿਕ ਜਗ੍ਹਾ ਮੈਂ ਤੁਹਾਨੂੰ ਦਿਖਾ ਰਿਹਾ। ਇਹ ਆ ਜੀ ਉਹ ਇਤਿਹਾਸਿਕ ਜਗ੍ਹਾ ਜਦੋਂ 1921 ਦੇ ਵਿੱਚ ਹਿੰਦੂ ਮਹੰਤਾਂ ਨੇ ਗੁਰਦੁਆਰੇ 'ਤੇ ਕਬਜ਼ਾ ਕਰ ਲਿਆ ਸੀ ਤੇ ਇਹਦਾ ਤਕੱਦੁਸ, ਇਹਦੀ ਹੁਰਮਤ ਨੂੰ ਪਮਾਲ ਕਰਨ ਲੱਗ ਗਏ ਸੀ। ਤੇ ਫਿਰ ਸਰਦਾਰ ਲਛਮਣ ਸਿੰਘ ਦੀ ਕਿਆਦਤ ਦੇ ਵਿੱਚ 200 ਸਿੱਖਾਂ ਦੇ ਜਥੇਦਾਰ ਨੇ ਗੁਰਦੁਆਰਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਨੂੰ ਇੱਥੇ ਸ਼ਹੀਦ ਕਰਤਾ ਗਿਆ ਸੀਗਾ। ਇਹ ਉਹ ਦਰਖਤ ਹੈ ਜਿੱਥੇ ਲਛਮਣ ਸਿੰਘ ਦੀ ਇੱਥੇ ਟੰਗਿਆ ਗਿਆ ਸੀਗਾ ਤੇ ਇੱਥੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ। ਤੇ ਲੇਕਿਨ ਫਿਰ ਸਿੱਖਾਂ ਨੇ ਪੂਰੀ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਇਹ ਗੁਰਦੁਆਰਾ ਬੜੀ ਹਿੰਦੂ ਮਹਿਮਤਾਂ ਤੋਂ ਵਾਪਸ ਲੈ ਲਿਆ ਸੀਗਾ। ਇਹ ਸਾਨਿਆ ਜਲਿਆਂਵਾਲਾ ਬਾਗ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਡੀ ਕਤਲੇਆਮ ਹੋਈ ਸੀ ਤੇ ਉਹਦੀ ਤਸਵੀਰ ਬਣਾਈ ਗਈ ਹੈ ਉਹਦੀ ਯਾਦ ਦੇ ਵਿੱਚ ਕਿ ਕਿਸ ਤਰ੍ਹਾਂ ਹਿੰਦੂਆਂ ਨੇ ਸਿੱਖਾਂ ਦਾ ਕਤਲ ਕੀਤਾ ਸੀਗਾ।
ਉਹ ਇਤਿਹਾਸਿਕ ਦਰਖਤ ਉਹ ਜੰਡ ਸਾਹਿਬ ਉਹਦੇ ਨਾਲ ਹੀ ਇਹ ਜਨਮ ਸਥਾਨ ਹੈ, ਜਿੱਥੇ ਇਹ ਉਹ ਕਮਰਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਪੈਦਾਇਸ਼ ਹੋਈ ਸੀ। ਤੁਹਾਡਾ ਜਨਮ ਸਥਾਨ ਦੇ ਗ੍ਰੰਥੀ ਇੱਕ ਹੈਡ ਗ੍ਰੰਥੀ ਹੁੰਦਾ ਹੈ, ਇੱਕ ਗ੍ਰੰਥੀ ਹੈ, ਠੀਕ ਹੈ ਜੀ। ਇਹ ਜਿਸ ਸਥਾਨ ਦੇ ਅੰਦਰ ਅਸੀਂ ਮਤਲਬ ਜਿਸ ਕਮਰੇ ਦੇ ਅੰਦਰ ਅਸੀਂ ਮੌਜੂਦ ਹਾਂ, ਇਹ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸਿੱਖ ਮਜ਼ਹਬ ਦੇ ਪਹਿਲੇ ਗੁਰੂ ਸਨ, ਪਹਿਲੇ ਬਾਨੀ ਸਨ ਇਸ ਮਜ਼ਹਬ ਦੇ, ਉਹਨਾਂ ਦੀ ਜਾਇ ਪੈਦਾਇਸ਼। ਇਸ ਮੌਕੇ ਤੇ ਜਨਮ ਸਥਾਨ ਦੇ ਜਿਹੜੇ ਗ੍ਰੰਥੀ ਨੇ ਸਰਦਾਰ ਬੂਟਾ ਸਿੰਘ, ਉਹਨਾਂ ਨੇ ਸਾਨੂੰ ਗ੍ਰੰਥੀ ਵੀ ਪੜ੍ਹ ਕੇ ਸੁਣਾਈ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਹਰ ਸੋਪਾ, ਚਿੰਤਾ ਲਾਏ ਹਮਾਰੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ। ਪਾਣੀ ਤੁਹਾਡੇ ਦੇ 5 ਨਮਾਜ਼ ਦਾ ਫਰਕ ਨੇ। ਸਾਡੀ ਤੇ ਸਵੇਰੇ 5 ਪਾਣੀ ਤੇ ਸ਼ਾਮ ਨੂੰ 2 ਪਾਣੀ ਤੇ ਰਾਤ ਨੂੰ ਸੁੱਤੇ ਵਕਤ ਜਿਸ ਤਰ੍ਹਾਂ ਆਪਾਂ ਆਪਣਾ ਸੌਣਾ ਨਾ ਕਿ ਇਹ ਸੁੱਖ ਆਸਣ ਦੇ ਆਪਾਂ ਉਸ ਕਮਰੇ ਦੇ ਵਿੱਚ ਆਏ ਨੇ। ਉਹ ਕਮਰਾ ਹੈ ਜਿੱਥੇ ਗ੍ਰੰਥ ਸਾਹਿਬ ਆਰਾਮ ਫਰਮਾ ਰਹੇ ਨੇ। ਇਹਨਾਂ ਦੀ ਦੇਖਭਾਲ ਕਰਦੇ ਨੇ। ਇੱਥੇ ਗ੍ਰੰਥ ਸਾਹਿਬ ਆਰਾਮ ਫਰਮਾ ਰਹੇ ਨੇ। ਇਹ ਉਹ ਵਾਲਾ ਬੈੱਡ ਹੈ ਜਿੱਥੇ ਗ੍ਰੰਥੀ ਸਾਹਿਬ ਗ੍ਰੰਥ ਸਾਹਿਬ ਆਰਾਮ ਕਰਦੇ ਨੇ। ਇਹ ਉਹਨਾਂ ਦਾ ਸਪੈਸ਼ਲ ਕਮਰਾ ਹੈ। ਜਿਹੜੇ ਗ੍ਰੰਥ ਸਾਹਿਬ ਪੜ੍ਹਦੇ ਨੇ ਉਹਨਾਂ ਵਾਸਤੇ ਆਰਾਮ ਵਾਸਤੇ ਬੈੱਡ ਲਾਇਆ ਗਿਆ। ਦੇਖੋ ਕਮਰਾ ਪਰ ਸਜਾਇਆ ਗਿਆ ਹੈ ਉਹਨਾਂ ਵਾਸਤੇ। ਇਹ ਕਹਿ ਲਓ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਰੂ ਸਾਹਿਬ ਦੀ ਆਰਾਮਗਾਹ ਹੈ। ਸੁਬਹ ਤਕਰੀਬਨ 3:30 ਪੌਣੇ 4 ਵਜੇ ਇੱਥੋਂ ਜਾ ਕੇ ਨੇ ਗ੍ਰੰਥੀ ਗਿਆਨੀ ਜਿਹੜੇ ਸਾਡੇ ਆਉਂਦੇ ਉਹ ਇੱਥੇ ਗ੍ਰੰਥ ਸਾਹਿਬ ਨੂੰ ਲੈ ਜਾਂਦਾ ਹੈ ਇਬਾਦਤ ਵਾਸਤੇ ਨਾਲ। ਸੁੱਖ ਆਸਣ ਤੋਂ ਨਿਕਲ ਕੇ ਸਾਹਮਣੇ ਜੀ ਬੀਬੀ ਨਾਨਕੀ ਦਾ ਮਸ਼ਹੂਰ ਇਤਿਹਾਸਿਕ ਖੂਹ ਹੈ। ਆਜੋ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਂਦੇ ਆ। ਇਹ ਹੈ ਜੀ ਉਹ ਬੀਬੀ ਨਾਨਕੀ ਦਾ ਇਤਿਹਾਸਿਕ ਖੂਹ, ਜਿਹਨੂੰ ਬਾਅਦ ਚੋਂ ਪੱਕਾ ਕਰਤਾ ਗਿਆ। ਇਸ ਖੂਹ ਤੋਂ ਪਾਣੀ ਵਗੈਰਾ ਭਰਦੇ ਸਨ। ਆਓ ਤੁਹਾਨੂੰ ਹੁਣ ਜਨਮ ਸਥਾਨ ਵਾਲੇ ਸਾਰਾ ਖੱਬੇ ਤੇ ਇੱਕ ਬਹੁਤ ਹੀ ਪਿਆਰੀ ਤਸਵੀਰ ਲੱਗੀ ਹੋਈ ਜਿਹਦਾ ਤੁਹਾਨੂੰ ਦਰਸ਼ਨ ਕਰਨੇ। ਇਹ ਜੀ ਗੁਰੂ ਸਾਹਿਬ ਆਪਣੇ ਦੋ ਬਿਹਤਰੀਨ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਇੱਕ ਤਸਵੀਰ ਹੈ ਉਹਨਾਂ ਦੀ, ਬੜੀ ਪਿਆਰੀ ਲੱਗੀ ਹੋਈ ਹੈ। ਸੁੱਖ ਆਸਣ ਤੋਂ ਬਾਹਰੀ ਸੇਨ ਦੇ ਵਿੱਚ ਨਿਸ਼ਾਨ ਸਾਹਿਬ ਦਾ ਵੀ ਡੰਡਾ ਲੱਗਾ ਹੋਇਆ ਤੇ ਨਿਸ਼ਾਨ ਸਾਹਿਬ ਲੱਗਦਾ ਤੇ ਨਿਸ਼ਾਨ ਸਾਹਿਬ ਦਾ ਝੰਡਾ ਲਾਇਆ ਜਾਂਦਾ ਹੈ। ਤੇ ਉਤੋਂ ਅੱਗੇ ਜਾ ਕੇ ਇੱਥੇ ਤਲਾਬ ਬਣਿਆ ਹੋਇਆ ਹੈ ਜਿੱਥੇ ਸਿੱਖ ਆਉਂਦੇ ਨੇ, ਜਦੋਂ ਆਪਣੇ ਆਪ ਨੂੰ ਨਹਾਉਂਦੇ ਨੇ ਤੇ ਪਾਕ ਸਾਫ਼ ਕਰਦੇ ਨੇ, ਕਿਉਂਕਿ ਇਹ ਉਹੀ ਇਤਿਹਾਸਿਕ ਤਲਾਬ ਹੈ ਜਿੱਥੇ ਗੁਰੂ ਨਾਨਕ ਜੀ ਨਹਾਉਂਦੇ ਸੀਗੇ, ਇਸ਼ਨਾਨ ਕਰਦੇ ਸੀ, ਇਸ ਕਰਕੇ ਉਹ ਨਹਾਉਂਦੇ ਨੇ ਇੱਥੇ। ਇਹ ਹੈ ਜੀ ਉਹ ਸਾਹਮਣੇ ਅਪਾਰਟਮੈਂਟਸ ਵਗੈਰਾ ਜਿਹੜੇ ਯਾਤਰੀਆਂ ਵਾਸਤੇ ਬਣਾਏ ਗਏ ਨੇ, ਜਿੱਥੇ ਜਿਹੜੇ ਯਾਤਰੀ ਜਦੋਂ ਗੁਰਪੁਰਬ ਤੇ ਵੀ ਜਾਂ ਕਿਸੇ ਵੀ ਮੌਕੇ ਤੇ ਜਦੋਂ ਆਉਂਦੇ ਨੇ ਇੱਥੇ ਆ ਕੇ ਰਹਿੰਦੇ ਨੇ। ਬਿਹਤਰੀਨ ਸਹੂਲੀਆਂ ਦਿੱਤੀਆਂ ਗਈਆਂ ਨੇ ਇਹਨਾਂ ਨੂੰ ਇੱਥੇ। ਤੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ, ਜਿਹਦੇ ਵਿੱਚ ਅਸੀਂ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਆਪਾਂ ਨੇ ਸਾਨੂੰ ਸੈਰ ਕਰਵਾਈ, ਦਰਸ਼ਨ ਕਰਵਾਏ। ਉਮੀਦ ਹੈ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਤੇ ਮਜ਼ੀਦ ਅਗਲੇ ਵਲੌਗ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਦੇਖਣ ਦਾ ਸ਼ੁਕਰੀਆ ਤੁਹਾਨੂੰ।